ਸਾਬਤ ਸਿਦਕ ਤੇ ਕਦਮ ਅਗੇਰੇ ਤਾਂ ਹੀ ਰੱਬ ਲਭੀਵੇ ਹੂ। ਲੂ ਲੂ ਦੇ ਵਿੱਚ ਜ਼ਿਕਰ ਅੱਲਾ ਦਾ ਦਮ ਦਮ ਨਾਲ ਪੜੀਵੇ ਹੂ। ਜ਼ਾਹਿਰ ਬਾਤਨ ਐਨ ਅਯਾਨੀ ਹੂ ਪਿਆ ਸੁਨੀਵੇ ਹੂ। ਨਾਮ ਫਕੀਰ ਉਹਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੂ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ। ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਚੜ੍ਹਤਲ ਤੇ ਤਰੱਕੀ ਦੇ ਵਾਸਤੇ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਬੇਨਤੀ ਹੈ ਭਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਮਿੱਤਰੋ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਵਾਸਤੇ ਬੜੀ ਐਨਕਰੇਜਮੈਂਟ ਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਸੱਜਣੋ, ਸਾਡਾ ਦੇਸ਼ ਪੰਜਾਬ ਜਿਹੜਾ ਕਿ ਸਾਰੀ ਦੁਨੀਆ ਦੇ ਦੇਸ਼ਾਂ ਦਾ ਰਾਜਾ ਹੈ, ਇਹਦੇ ਉੱਤੇ ਅੱਲਾਹ ਪਾਕ ਸੱਚੇ ਸਾਹਿਬ ਦੀ ਇੱਕ ਬੜੀ ਵੱਡੀ ਮਿਹਰ ਵੇ। ਸਾਡੇ ਦੇਸ਼ ਦੀ ਇਹ ਇੱਕ ਬੜੀ ਵੱਡੀ ਵਡਿਆਈ ਹੈ ਭਈ ਇਸ ਪਵਿੱਤਰ ਧਰਤੀ ਦੇ ਉੱਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਬਹੁਤ ਸਾਰੇ ਔਲੀਆਏ ਕਿਰਾਮ ਤੇ ਸੂਫੀਆਏ ਉਜ਼ਾਮ ਵੀ ਪੈਦਾ ਹੋਏ। ਉਹਨਾਂ ਹੀ ਕਾਮਲੀਨ ਦੇ ਇੱਕ ਸਰਖੇਲ ਤੇ ਉਹਨਾਂ ਹੀ ਆਰਿਫੀਨ ਦੇ ਇੱਕ ਸੁਲਤਾਨ ਹਜ਼ਰਤ ਸੁਲਤਾਨੁਲ ਆਰਿਫੀਨ ਸੁਲਤਾਨ ਬਾਹੂ ਵੀ ਸਨ, ਜਿਨ੍ਹਾਂ ਨੂੰ ਲੁਕਾਈ ਸੁਲਤਾਨੁਲ ਆਰਿਫੀਨ, ਸੁਲਤਾਨੁਲ ਮਸ਼ਾਇਖ, ਸੁਲਤਾਨੁਲ ਫੁਕਾਰਾ ਤੇ ਸੁਲਤਾਨੁਲ ਔਲੀਆ ਦੇ ਅਲਕਾਬ ਦੇ ਨਾਲ ਯਾਦ ਕਰਦੀ ਹੈ। ਪਿਆਰੇ ਸੱਜਣੋ ਤੇ ਮਿੱਤਰੋ, ਆਪ ਇੱਕ ਮਹਾਨ ਸੂਫੀ ਸ਼ਾਇਰ ਸਨ ਤੇ ਆਪ ਦੀ ਮੁਅੱਤਰ ਤੇ ਇਤਰ ਭਿੰਨੀ ਸ਼ਾਇਰੀ, ਸੂਫੀਆਨਾ ਸ਼ਾਇਰੀ ਦੀ ਵਾਸ਼ਨਾ ਗੁਲਸਤਾਨ ਤਸਵੁਫ ਦੇ ਵਿੱਚ ਅੱਜ ਵੀ ਚੰਬੇ ਦੀ ਬੂਟੀ ਵਾਂਗੂ ਖਿੜੀ ਹੋਈ ਹੈ ਤੇ ਮੁਸ਼ਕ ਪਈ ਮਚਾਉਂਦੀ ਹੈ ਤੇ ਰਹਿੰਦੀ ਦੁਨੀਆ ਤੀਕ ਅੱਲਾਹ ਪਾਕ ਦੇ ਬੰਦਿਆਂ ਦੇ ਦਿਲਾਂ ਨੂੰ ਰੂਹਾਨੀ ਤੌਰ ਦੇ ਉੱਤੇ ਸਹਿਰਾਬ ਕਰਦੀ ਰਹੇਗੀ। ਆਪ ਜੀ ਦੀ ਇੱਕ ਸੀ ਹਰਫੀ ਹੈ ਭਈ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ। ਨਫੀ ਅਸਬਾਤ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈ ਹੂ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਾਂ ਪਰ ਆਈ ਹੂ। ਤੇ ਜੀਵੇ ਮੁਰਸ਼ਦ ਕਾਮਿਲ ਬਾਹੂ ਜੈ ਬੂਟੀ ਲਾਈ ਹੂ। ਪਿਆਰਿਓ, ਹਜ਼ਰਤ ਸੁਲਤਾਨੁਲ ਆਰਿਫੀਨ ਅੱਲਾਹ ਪਾਕ ਸੱਚੇ ਸਾਈਂ ਦੇ ਬਹੁਤ ਵੱਡੇ ਆਸ਼ਿਕ ਸਨ ਤੇ ਹਯਾਤੀ ਦਾ ਮਕਸਦ ਹੀ ਇਸ਼ਕੇ ਰੱਬੀ ਨੂੰ ਸਮਝਦੇ ਸਨ। ਇੱਕ ਹੋਰ ਸੀਹਰਫੀ ਦੇ ਵਿੱਚ ਫਰਮਾਉਂਦੇ ਨੇ, ਈਮਾਨ ਸਲਾਮਤ ਹਰ ਕੋਈ ਮੰਗੇ ਤੇ ਇਸ਼ਕ ਸਲਾਮਤ ਕੋਈ ਹੂ। ਮੰਗਣ ਈਮਾਨ ਤੇ ਸ਼ਰਮਾਵਨ ਇਸ਼ਕੋਂ ਮੇਰੇ ਦਿਲ ਨੂੰ ਗੈਰਤ ਹੋਈ ਹੂ। ਜਿਸ ਮੰਜ਼ਿਲ ਨੂੰ ਇਸ਼ਕ ਪੁਚਾਵੇ ਈਮਾਨ ਨੂੰ ਖਬਰ ਨਾ ਕੋਈ ਹੂ। ਮੇਰਾ ਇਸ਼ਕ ਸਲਾਮਤ ਰੱਖੀ ਬਾਹੂ ਈਮਾਨ ਨੂੰ ਦਿਆਂ ਧਰੋਈ ਹੂ। ਤੇ ਸਾਹਿਬੋ, ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਹਜ਼ਰਤ ਸੁਲਤਾਨੁਲ ਆਰਿਫੀਨ ਸੁਲਤਾਨ ਬਾਹੂ ਦੀ ਦਰਗਾਹ ਮੁਬਾਰਕ ਦੇ ਉੱਤੇ ਜਾ ਰਹੇ ਹਾਂ। ਉੱਥੇ ਚੱਲ ਕੇ ਤੁਹਾਨੂੰ ਹਜ਼ਰਤ ਦੀ ਦਰਗਾਹ ਦੀ ਜ਼ਿਆਰਤ ਕਰਵਾਵਾਂਗੇ। ਹਜ਼ਰਤ ਦਾ ਇਹ ਫਰਮਾਨ ਹੈ ਕਿ ਜਿਹੜਾ ਮੇਰੇ ਦਰਬਾਰ ਤੇ ਤਸ਼ਰੀਫ ਲਿਆਏ ਉਹਦੇ ਲਈ ਲਾਜ਼ਮ ਹੈ ਕਿ ਪਹਿਲੇ ਸ਼ੋਰਕੋਟ ਦੇ ਵਿੱਚ ਜਾ ਕੇ ਮੇਰੇ ਮਾਈ ਬਾਪ ਦੇ ਦਰੇ ਅਕਦਸ ਦੇ ਉੱਤੇ ਹਾਜ਼ਰੀ ਦੇਵੇ। ਉਸ ਤੋਂ ਬਾਅਦ ਝੰਗ ਮੇਰੇ ਦਰਬਾਰ ਤੇ ਤਸ਼ਰੀਫ ਲਿਆਏ
ਤੇ ਅਸੀਂ ਪਹਿਲੇ ਤੁਹਾਨੂੰ ਲੈ ਕੇ ਜਾਵਾਂਗੇ ਮਾਈ ਬਾਪ ਦੀ ਦਰਗਾਹ ਪਾਕ ਤੇ। ਉਦੋਂ ਬਾਅਦ ਅਸੀਂ ਤੁਹਾਨੂੰ ਜ਼ਿਆਰਤ ਕਰਵਾਵਾਂਗੇ ਹਜ਼ਰਤ ਸੁਲਤਾनुल आरफीन ਦੇ ਦਰਬਾਰ ਸ਼ਰੀਫ ਦੀ। ਲਾਹੌਰੋਂ ਅਸੀਂ ਨਿਕਲ ਪਏ ਹਾਂ। ਰਸਤਾ ਜਿਹੜਾ ਅਸਾਂ ਅਡਾਪਟ ਕੀਤਾ ਹੈ ਉਹ ਸਾਡਾ ਲਾਹੌਰ ਤੋਂ ਮੁਲਤਾਨ ਜਾਣ ਵਾਲੀ ਮੋਟਰਵੇ ਵੇ। ਉਸ ਮੋਟਰਵੇ ਦੇ ਉੱਤੇ ਨਨਕਾਣਾ ਸਾਹਿਬ ਦੇ ਇੰਟਰਚੇਂਜ ਦੇ ਕੋਲ ਅਸੀਂ ਇਸ ਵੇਲੇ ਖਲੋਤੇ ਹਾਂ। ਤੇ ਇੱਥੋਂ ਅਸੀਂ ਜਾਵਾਂਗੇ ਸ਼ੋਰਕੋਟ ਇੰਟਰਚੇਂਜ ਤੇ। ਉੱਥੋਂ ਅਸੀਂ ਝੰਗ ਦਾ ਰਸਤਾ ਲਵਾਂਗੇ ਕਿਉਂਕਿ ਆਪ ਸਰਕਾਰ ਦਾ ਆਸਤਾਨਾ ਜ਼ਿਲ੍ਹਾ ਝੰਗ ਦੇ ਵਿੱਚ ਮਰਜਾ ਖਲਾਇਕ ਹੈ। ਤੇ आओ ਸਾਹਿਬੋ ਸਾਡੇ ਨਾਲ ਤੁਹਾਨੂੰ ਲੈ ਕੇ ਚੱਲੀਏ ਦਰਗਾਹ हज़रत सखी सुल्तानुल आरफीन ते। आओ साडे नाल। तन मेरा ओ चश्मा होवे ते मैं मुर्शिद वेखना रजा हो। लूं दे मुड लख लख चश्मा एक खोलां ते एक कजां हो। तना डिठया मैनू सबर ना ते मैं होर किदे वल भजां हो। ते मुर्शिद दा दीदार है बाहो ओ मैनू लख करोड़ा हजां हो। बेबगदाद शहर दी की निशानी उच्चियां लम्मियां चीड़ां हो। तन मन मेरा पुरजे पुरजे ज्यों दर्जी दियां लीरां हो। कफनी पाके मैं रलसा संग फकीरां हो। शहर बगदाद दे टुकड़े मंगसां बाहू
ਤੇ ਕਰਸਾਂ ਮੀਰਾ ਮੀਰਾ ਹੋ। ਪਿਆਰੇ ਵੇਖਣ ਵਾਲਿਓ, ਅਸੀਂ ਜ਼ਿਲ੍ਹਾ ਝੰਗ ਦੀ ਤਹਿਸੀਲ ਸ਼ੋਰਕੋਟ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂ। ਸਾਡੇ ਅਕਬ ਤੇ ਤੁਸੀਂ ਦੇਖ ਰਹੇ ਹੋ ਹਜ਼ਰਤ ਸਖੀ ਸੁਲਤਾनुल आरिफीन ਦੇ ਵਾਲਿदैन ਗਿਰਾਮੀ ਦਾ ਦਰਬਾਰ ਪਾਕ ਹੈ। ਸਾਡੇ ਨਾਲ ਅਨਸਰ ਸ਼ਾਹ ਹੋਰੀ ਨੇ ਜਿਹੜੇ ਇਸ ਦਰਬਾਰ ਸ਼ਰੀਫ ਦੇ ਖਾਦਮ ਖਾਸ ਨੇ। ਇਹ ਸਾਨੂੰ ਨਾਲ ਲੈ ਕੇ ਤੇ ਦਰਬਾਰ ਦੀ ਜ਼ਿਆਰਤ ਕਰਵਾਉਣ ਲਈ ਆਏ ਨੇ। ਆਓ ਹੁਣ ਅੰਦਰ ਚਲੀਏ, ਚੱਲ ਕੇ ਦਰਬਾਰ ਮਾਈ ਬਾਪ ਤੇ ਹਾਜ਼ਰੀ ਦਈਏ, ਤੁਹਾਨੂੰ ਵੀ ਜ਼ਿਆਰਤ ਕਰਵਾਈਏ ਤੇ ਨਾਲੇ ਫਾਤਿਹਾ ਖਵਾਨੀ ਵੀ ਕਰੀਏ। ਆਓ ਸਾਡੇ ਨਾਲ, ਆਓ। ਤੇ ਜਿਉਂ ਦੇਖੀ ਜਾਣਨ ਹੋ ਸਾਰ ਮੋਇਆਂ ਦੀ ਹੋ ਜਿਉਂ ਦੇਖੀ ਜਾਣਨ ਹੋ ਸਾਰ ਮੋਇਆਂ ਦੀ ਤੇ ਸੋ ਜਾਣੇ ਜੋ ਉਹ ਮਰਦਾ ਹੋ। ਉਹ ਕਬਰਾਂ ਦੇ ਵਿੱਚ ਅੰਨ ਨਾ ਪਾਣੀ ਉਥੇ ਖਰਚ ਲੋੜੇਂਦਾ ਕਰਦਾ ਹੋ। ਇੱਕ ਵਛੋੜਾ ਮਾਂ ਪਿਓ ਪਾਈਆਂ ਅਤੇ ਦੂਜਾ ਅਜ਼ਾਬ ਕਬਰ ਦਾ ਹੋ। ਮੈਂ ਕੁਰਬਾਨ ਤਿਨਾਂ ਤੋਂ ਬਾਹੂ ਹੋ ਜਿਹੜਾ ਵਿੱਚ ਹਯਾਤੀ ਮਰਦਾ ਹੋ। ਤੇ ਜਿਉਂਦੇ ਆਈ ਮਰ ਨਾ ਹੋਵੇ ਅਤੇ ਦੇਸ ਫਕੀਰਾਂ ਬਈਏ ਹੋ। ਜੇ ਕੋਈ ਸੁੱਟੇ ਗੁੱਦੜ ਕੂੜਾ ਤੇ ਵਾਂਗ ਅਰੂੜੀ ਰਹੀਏ ਹੋ।
ਵੇਖਣ ਵਾਲਿਓ, ਅਸੀਂ ਤੁਹਾਨੂੰ ਨਾਲ ਲੈ ਕੇ ਦਰਬਾਰ ਮਾਈ ਬਾਪ ਅਸੀਂ ਇਸ ਵੇਲੇ ਹਾਜ਼ਰੀ ਦੇ ਰਹੇ ਹਾਂ। ਅਸੀਂ ਦੁਆਏ ਖੈਰ ਕੀਤੀ, ਫਾਤਿਹਾ ਖ਼ਵਾਨੀ ਕੀਤੀ। ਤੁਹਾਨੂੰ ਇੱਥੇ ਦੱਸਦੇ ਚੱਲੀਏ ਕਿ ਹਜ਼ਰਤ ਸੁਲਤਾनुल आरिफीन ਆਪਣੇ ਵਾਲਿदैन ਗਿਰਾਮੀ ਦਾ ਇਸ ਕਦਰ ਅਦਬ ਕਰਦੇ ਸਨ, ਇੰਨਾ ਇਹਤਰਾਮ ਸੀ ਆਪ ਸਰਕਾਰ ਦੀਆਂ ਨਿਗਾਹਾਂ ਦੇ ਵਿੱਚ ਕਿ ਆਪ ਨੇ ਇਹ ਹੁਕਮ ਦਿੱਤਾ ਵੀ ਜਿਹੜਾ ਮੇਰੇ ਆਸਤਾਨਾ ਆਲੀਆ ਦੇ ਉੱਤੇ ਹਾਜ਼ਰੀ ਦੇਣ ਦੇ ਵਾਸਤੇ ਤਸ਼ਰੀਫ ਲਿਆਏ, ਪਹਿਲੇ ਮੇਰੇ ਮਾਈ ਬਾਪ ਦੇ ਦਰਬਾਰ ਸ਼ਰੀਫ ਤੇ ਜਾਏ, ਉੱਥੇ ਪੁੱਜੇ, ਉੱਥੇ ਜਾ ਕੇ ਫਾਤਿਹਾ ਖ਼ਵਾਨੀ करे, दुआए खैर करे, तो उस तो बाद मेरे दरबार शरीफ ते मेरी दरगाह ते आके ते हाज़री देवे। माई बाप दे नाल प्यार, मुहब्बत, अकीदत ते एहतराम तो अलावा हज़रत सुल्तानुल आरिफीन सखी सुल्तान बाहू अपने मुर्शिद गिरामी दे नाल भी इंतहाई अकीदत रखते सन। आप जी का एक बड़ा ही खूबसूरत, बड़ा मन ठार दौड़ा है। फरमाते ने भी ये तन मेरा चिश्मा होवे ते मैं मुर्शिद वेख न रज्जा हूँ। लू लू दे मुड लख लख चिश्मा, एक खोला एक कज्जा हूँ। इतना डिठिया भी मैं को चैन ना आवे ते होर किते वल भज्जा हूँ। ते मुर्शिद दा दीदार बाहू मैं को लख करोड़ा हज्जा हूँ। इश्क दा ते आशिक दा बहुत एहतराम और बड़ा मर्तबा आप सरकार ने दस्या है जी को हज़रत अल्लामा इकबाल फरमाउंदे ने, अकलो दिलो निगाह का मुर्शद अव्वली है इश्क। इश्क ना हो तो शराओ दी बुत कदाए तसव्वुरात। उसे तरह ही हजूर सखी सुल्तानुल आरिफीन फरमाते ने, गैन गौस कुतब रैन उरे उरे रे, आशिक जान अगेरे हूँ। जिस मंजिल नूं आशिक पहुँचन उथे गौस नहीं पांदे फेरे हूँ। आशिक विच विसाल दे रहिंदे जिन्हां ला मकानी डेरे हूँ। मैं कुर्बान उन्हां तू बाहू जिन्हां जातू जात बसेरे हूँ। ते प्यारे वेखण वालिओ ते सज्जनों ते मित्रों, ते दरबार माई बाप तो हुण इजाज़त लैने आ। साडे नाल अंसर शाह जी भी खलोते ने जिहड़े इस दरबार शरीफ दे खादम आला ने। उन्हां साडा बड़ा इस्तकबाल स्वागत कीता, सानू सारियां ज़ियारतां करवाईयां। असीं इन्हां दे भी बड़े मशकूर हाँ। ते हुण इन्हां कोलों इजाज़त लैके असीं तुहानूं नाल लैके चले हाँ हज़रत सुल्तानुल आरिफीन दी दरगाह आलिया दे उत्ते। ते आओ हुण चलीए उत्थे चल के हाज़री दईए, ते बाकी मेरी सरकार दीयां गल्लां तुहानूं उत्थे चल के सुनावांगे। अंदर बूटी है मुश्क मचा, अंदर बूटी मुश्क मचाया, जान फुलन ते आए हो। जीवे मेरा मुर्शिद बाहू, जय बूटे लाए हो। ते बाज हजूरी हो नहीं मंजूरी,
ਤੋੜੇ ਪੜਨ ਪੇ ਬਾਂਗ ਸਲਾਤਾਂ ਹੋ। ਪਿਆਰੇ ਵੇਖਣ ਵਾਲਿਓ, हज़रत सुल्तानुल आरिफीन सखी सुल्तान बाहू होरां बाबत रूमीए पाकिस्तान आरिफे खड़ी हज़रत मियाँ मुहम्मद बख्श होरां ने एक बड़ा ही खूबसूरत शेर इंज आख्या सी भई हज़रत सुल्तान बाहू एक होया खासा मर्द हक्कानी, दौड़े पाक जुबान ओदी दे रोशन दुई जहानी। साहिबो, हज़रत सुल्तान बाहू शोरकोट जिला झंग दे एक पिंड आवान विच पैदा होए। आप जी दा जमन वरा 1628 है। आप दा असल नाम बाहू ते अलकाब सुल्तानुल आरिफीन ते सुल्तानुल फकर ने। आप जी दे वालिदे गिरामी दा नाम बाज़ैद मुहम्मद सी, जेड़े बड़े मुत्तकी परहेजगार इंसान ते कुरान मजीद दे हाफिज भी सन। आप जी दे वालिद मुगल फौज विच आला अहुदेदार सन ते बहादरी दे विच चढ़दे लहिंदे ताईं मशहूर सन। इसे पारों मुगल बादशाह शाहजहान ने उन्हां नूं किला शोरकोट ते किला कहरगान दे इलाकिਆਂ दे विच 50,000 विगे जमीन बतौर जागीर अनायत कीती सी। हज़रत सुल्तान बाहू दी वालिदा माजिदा दा नाम बीबी रास्ती सी। आप जी दी वालिदा ने आप दी मुढ़ली तालीमो तरबियत की। बाद अज़ां ज़ाहरी तालीम मगरों रूहानी तरबियत लई पहले आप हज़रत हबीबुल्ला कादरी तो फैज़ याब होंदे रहे ते फिर उन्हां दे इरशाद मूजब दिल्ली जाके हज़रत सैयद अब्दुर्रहमान दहलवी दे कोल भी इक्तसाबे फैज़ कीता ते सलूक दियां मंजिलां तय कीतियां। ताहम आप जी दे अपने अशआर राहीं भी ते तवारीख राहीं भी सानू ये पता लगदा है कि आप जी ने बातनी ते रूहानी तौर ते हज़रत दानाए सुबुल खत्मुर रसुल मौलाए कुल नबी मुकर्रम हज़रत मुहम्मद मुस्तफ़ा सल्लल्लाहु अलैहि व आलिहि व असहाबिही व अज़वाजिही व बारिक वसल्लम दे दस्ते मुबारक ते दस्ते हक परस्त दे उत्ते भी बैत कीती होई सी। ते इस तो अड हज़रत पीराने पीर महबूबे सुबहानी शेख अब्दुल कादिर जीलानी दे भी आप बैत सन। आप जी ने 63 वरियां दी उम्र विच 1691 नूं वफात पाई ते गढ़ महाराजा तहसील अहमदपुर सियाल जिला झंग दे लागेले पिंड बस्ती सुल्तान बाहू दे विच आप जी दा मदफन है, जिथे अज भी आप जी दा मिज़ार मरजाए खलायक है ते हर साल मिज़ार शरीफ दे उत्ते 2 वारी भरवां उर्स मनाया जाता है। साहिबो, इल्मे ज़ाहिर की ते बातन की दोवां विच ही आप दा दर्जा बहुत उचेरा सी। तारीखी शहादतां नाल आप 140 किताबां दे मुसन्निफ साबित होंदे ने। औरंगजेब आलमगीर दा दौर होने करके उस वेले दी प्रचलित इल्मी जुबान फारसी सी। इस करके ये सभे किताबां उस वेले दी सरकारी जुबान फारसी दे विच ही ने। ताहम पंजाबी माँ बोली विच आप जी दी वाहिद जग मशहूर किताब अबियात बाहू है, जिहड़ी 80 हरफियां दा मजमूआ है ते इहदे विच कोई शक ही नहीं कि आप जी दे पंजाबी दोड़ियां ते बैतां दे इस मजमूए उत्ते पंजाबी माँ बोली ते दुनिया भर दे विच वसन वाले पंजाबी बड़ा ही मान तरान करते ने ते अज भी आप जी दे दोड़े ते बैत पढ़ सुन के बड़े ही महजूज होंदे ने। सज्जनों ते मित्रों, ज़माने दियां इनकलाबी वाछड़ां ते तगैयराती झखड़ां तो बच बचा के उन्हां दियां जिहड़ियां फारसी किताबां साडे तीकर अपड़ियां उन्हां दी तादाद 30 दे लागे वे।
ਪਰ ਸੱਚੀ ਗੱਲ ਤੇ ਇਹ ਹੀ ਹੈ ਕਿ ਉਹਨਾਂ ਦੀ ਅਵਾਮੀ ਜ਼ਿੰਦਗੀ ਤੇ ਮਕਬੂਲੀਅਤ ਦੇ ਜ਼ਾਮਨ ਉਹਨਾਂ ਦੇ ਥੋੜ੍ਹੇ ਜਿਹੇ ਪੰਜਾਬੀ ਸ਼ੇਰ ਹੀ ਨੇ, ਜਿਨ੍ਹਾਂ ਨੂੰ ਆਵਾਮ ਸੁਣਦੇ, ਕਦੀ ਅੱਕਦੇ ਥੱਕਦੇ ਹੀ ਨਹੀਂ। ਪਿਆਰੇ ਵੇਖਣ ਵਾਲਿਓ, ਅਸੀਂ ਦਰਬਾਰ ਹਜ਼ਰਤ ਮਾਈ ਬਾਪ ਤੋਂ ਚੱਲ ਕੇ ਤੇ ਤਹਿਸੀਲ ਅਹਿਮਦਪੁਰ ਸਿਆਲ ਦੇ ਮਾਰੂਫ ਪਿੰਡ ਗੜ੍ਹ ਮਹਾਰਾਜਾ ਤੋਂ 4 ਕਿਲੋਮੀਟਰ ਦੂਰ ਬਸਤੀ ਹਜ਼ਰਤ ਸੁਲਤਾਨ ਬਾਹੂ ਆਨ ਪੁੱਜੇ ਹਾਂ। ਅਸੀਂ ਇਸ ਵੇਲੇ ਹਜ਼ਰਤ ਸੁਲਤਾਨੁਲ ਆਰਿਫੀਨ ਦੇ ਮਿਜ਼ਾਰ ਮੁਕੱਦਸ ਦੇ ਉੱਤੇ ਖਲੋਤੇ ਹਾਂ। ਤੁਸੀਂ ਮੇਰੇ ਪਿੱਛੇ ਦਰਬਾਰ ਸ਼ਰੀਫ ਦਾ ਬੈਰੂਨੀ ਦਰਵਾਜ਼ਾ ਯਾਨੀ ਸਦਰ ਦਰਵਾਜ਼ਾ ਦੇਖ ਰਹੇ ਹੋ। ਆਓ ਤੁਹਾਨੂੰ ਲੈ ਕੇ ਅੰਦਰ ਚੱਲਨੇ ਆ। ਅੰਦਰ ਚੱਲ ਕੇ ਤੁਹਾਨੂੰ ਹਜ਼ਰਤ ਦੇ ਮਿਜ਼ਾਰ ਅਕਦਸ ਦੀ ਜ਼ਿਆਰਤ ਕਰਵਾਉਂਦੇ ਆ, ਉਹਨਾਂ ਦੀ ਦਰਗਾਹ ਦੇ ਉੱਤੇ ਹਾਜ਼ਰੀ ਦਿੰਦੇ ਆ, ਫਾਤਿਹਾ ਖ਼ਵਾਨੀ ਕਰਨੇ ਆ ਤੇ ਦੁਆਏ ਖੈਰ ਵੀ ਕਰਨੇ ਆ। ਆਓ ਮੇਰੇ ਨਾਲ। ਤੇ ਰੋਜ਼ ਰੋਜ਼ੀ ਉੱਡ ਖਾਨ ਹਮੇਸ਼ਾ ਨਹੀਂ ਕਰਦੇ ਨਾਲ ਜ਼ਖੀਰਾ ਹੋ। ਉਰੂਜ਼ ਦੀ ਇਲਮੀ ਅਟਕਲ ਤੇ ਪਰਖ ਨਾਲ ਜਿੱਥੇ ਉਹਨਾਂ ਦੇ ਅਸ਼ਆਰ ਸ਼ਾਇਰੀ ਦਾ ਬੜਾ ਵਧੀਆ ਨਮੂਨਾ ਨੇ, ਉੱਥੇ ਫਕੀਰੀ ਦੇ ਰੰਗ ਢੰਗ ਨਾਲ ਇੱਕ ਸੂਫੀ ਖਤੀਬ ਦੇ ਅਜਿਹੇ ਬਾ ਕਮਾਲ ਖੁਤਬਾਤ ਵੀ ਨੇ, ਜਿਨ੍ਹਾਂ ਨੂੰ ਇੱਕ ਵਾਰੀ ਸ਼ੌਕ ਨਾਲ ਪੜ੍ਹ ਲਿਆ ਬੰਦੇ ਦਾ ਇਲਮ ਇੱਕ ਕਾਮਲ ਵਲੀ ਦੇ ਇਲਮ ਬਰਾਬਰ ਹੋ ਜਾਂਦਾ ਹੈ। ਸਾਹਿਬੋ, ਆਪਣੀਆਂ ਫਾਰਸੀ ਕਿਤਾਬਾਂ ਵਿੱਚ ਸੁਲਤਾਨੁਲ ਆਰਿਫੀਨ ਨੇ ਆਪਣੇ ਤਬਲੀਗੀ ਮਕਸਦ ਨੂੰ ਵੀ ਖੂਬ ਖੋਲ ਕੇ ਲਿਖਿਆ ਹੈ, ਪਰ ਜਿੰਨਾ ਖੁੱਲਾ ਡੁੱਲਾ ਉਹਨਾਂ ਪੰਜਾਬੀ ਬੋਲੀ ਵਿੱਚ ਲਿਖਿਆ ਤੇ ਸਮਝਾਇਆ ਹੈ, ਉਹਨਾਂ ਫਾਰਸੀ ਵਿੱਚ ਨਹੀਂ। ਇਹ ਇੱਕ ਕੁਦਰਤੀ ਗੱਲ ਵੀ ਹੈ ਕਿ ਬੰਦਾ ਆਪਣੇ ਦਿਲ ਦੀ ਗੱਲ ਨੂੰ ਜਿਵੇਂ ਆਪਣੀ ਮਾਂ ਬੋਲੀ ਵਿੱਚ ਸਜਾ ਬਣਾ ਤੇ ਫਬਾ ਕੇ ਪੇਸ਼ ਕਰ ਸਕਦਾ ਹੈ, ਕਿਸੇ ਗੈਰ ਬੋਲੀ ਵਿੱਚ ਨਹੀਂ ਕਰ ਸਕਦਾ। ਇੱਕ ਵਜ੍ਹਾ ਇਹ ਵੀ ਸੀ ਕਿ ਪੰਜਾਬੀ ਦੀਆਂ ਗੱਲਾਂ ਤੇ ਪੰਜਾਬੀ ਸੁਣਨ ਵਾਲੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ। ਪੰਜਾਬ ਦੇਸ਼ ਦੇ ਚੌਪਾਲਾਂ ਵਿੱਚ ਬੈਠ ਕੇ ਜਦ ਸੁਲਤਾਨੁਲ ਆਰਿਫੀਨ ਨੇ ਆਪਣੇ ਦਿਲ ਦੀਆਂ ਗੱਲਾਂ ਪੰਜਾਬ ਦੀ ਠੇਠ ਤੇ ਨਰੋਲ ਬੋਲੀ ਵਿੱਚ ਕੀਤੀਆਂ ਤੇ ਉਹ ਧੱਕੋ ਧੱਕੀ ਸੁਣਨ ਵਾਲਿਆਂ ਦੇ ਤੇ ਆਲੇ ਦੁਆਲੇ ਦੇ ਵਸਨੀਕਾਂ ਦੇ ਦਿਲਾਂ ਦੇ ਵਿੱਚ ਉਤਰਦੀਆਂ ਗਈਆਂ ਤੇ ਅੱਜ ਇੱਥੋਂ ਤੱਕਰ ਰਚ ਮਿਚ ਗਈਆਂ ਨੇ ਕਿ ਪੰਜਾਬ ਵਿੱਚ ਸਾਲਾਨਾ ਉਰਸ ਤੇ ਦਰਵੇਸ਼ਾਂ ਦੀਆਂ ਹੋਰ ਮਜਾਲਸ ਸਭਾਂ ਦੇ ਵਿੱਚ ਉਹਨਾਂ ਦੇ ਸੁਰੀਲੇ ਅਬਿਆਤ ਗਾਏ ਨਾ ਜਾਣ ਤੇ ਗੱਲ ਹੀ ਨਹੀਂ ਬਣਦੀ। ਹਜ਼ਰਤ ਸੁਲਤਾਨੁਲ ਆਰਿਫੀਨ ਲਿਖਣ ਪੜ੍ਹਨ ਦਾ ਕੰਮ ਆਮ ਤੇ ਬੋਲਣ ਦਾ ਕੰਮ ਘੱਟ ਕਰਦੇ ਸਨ। ਆਮਾਂ ਤੋਂ ਇਕੱਲਿਆਂ ਰਹਿਣਾ ਉਹਨਾਂ ਦੀ ਦਿਲੀ ਪਸੰਦ ਸੀ, ਕਿਉਂ ਜੇ ਉਹਨਾਂ ਦੇ ਫਕਰ ਫਾਕੇ ਦਾ ਰੁਖ ਵੀ ਇਹ ਹੀ ਸੀ। ਉਹ ਰਾਤ ਨੂੰ ਕਬਰ ਦੀ ਸਾਮੀ ਸਮਝ ਕੇ ਉਹਦੇ ਘੁੱਪ ਹਨੇਰਿਆਂ ਵਿੱਚ ਉਤਰ ਕੇ ਇਕੱਲੇ ਹੋ ਬਹਿੰਦੇ ਸਨ ਤੇ ਦਿਨ ਨੂੰ ਹਸ਼ਰ ਦਾ ਦਿਹਾੜਾ ਜਾਣ ਕੇ ਉਹਦੇ ਹਿਸਾਬ ਕਿਤਾਬ ਵਿੱਚ ਰੁੱਝੇ ਰਹਿੰਦੇ ਸਨ। ਆਪ ਜੀ ਦਾ ਆਪਣਾ ਹੀ ਇੱਕ ਮਿਸਰਾ ਹੈ, ਫਰਮਾਉਂਦੇ ਨੇ, ਰਾਤੀ ਰੱਤੀ ਨੀਂਦ ਨਾ ਆਵੇ ਤੇ ਦਿਹਾਂ ਫਿਰਾਂ ਹੈਰਾਨੀ ਹੋ। ਸਾਹਿਬੋ, ਤਸੱਵੁਫ ਵਿੱਚ ਅਜੇ ਬਾ ਕਮਾਲ ਹੁੰਦਿਆਂ ਹੋਇਆਂ ਵੀ ਸੁਲਤਾਨ ਸਾਹਿਬ ਨੇ ਦੁਨੀਆਦਾਰੀ ਦਾ ਵੀ ਪੂਰਾ ਹੱਕ ਅਦਾ ਕੀਤਾ, ਜਿਹਨੂੰ ਸਾਡੇ ਬਹੁਤੇ ਸੂਫੀ ਤਰਕ ਕਰਕੇ ਸਮਝਦੇ ਨੇ ਭਈ ਉਹਨਾਂ ਇਹ ਬੜੇ ਸਵਾਬ ਦਾ ਕੰਮ ਕੀਤਾ ਹੈ। ਪਰ ਹਜ਼ੂਰ ਨਬੀ ਕਰੀਮ ਦੀ ਤੇ ਆਪ ਜੀ ਦੇ ਸੁਹਾਬਾ ਦੀ ਹਯਾਤੀ ਸਾਡੇ ਲਈ ਅਨਮੁੱਲਾ ਨਮੂਨਾ ਹੈ। ਸੁਲਤਾਨ ਸਾਹਿਬ ਨੇ ਉਸੇ ਨਮੂਨੇ ਤੇ ਸੋਹਣੀ ਸੁਨਨਤ ਦੇ ਉੱਤੇ ਪੂਰਾ ਅਮਲ ਕਰਦਿਆਂ ਹੋਇਆਂ ਹਯਾਤੀ ਦੀ ਇਹ ਇਸਲਾਮ ਨੂੰ ਵੀ ਨੀਵਾਂ ਨਾ ਹੋਣ ਦਿੱਤਾ ਤੇ ਆਪ ਜੀ ਨੇ 4 ਸ਼ਾਦੀਆਂ ਕੀਤੀਆਂ।
प्यारे वेखन वालिओ, जिकू असी तुहानूं पहले दस बैठे हाँ कि हज़रत सुल्तानुल आरिफीन दे वालिद बहुत वड्डे जिमीदार ते अपने वेले दे वड्डे रईस सन। शाहजहान ने दरियाए चिनाब दे कंढे उन्हां नूं 2 किले ते कई हज़ार विगे जमीन जागीर दित्ती होई सी, जिहड़ी इस वेले ताईं आप जी दे खानदान दी मिलक है। पर सच्ची गल तो यह वे कि अपनी इस विरासत नालों सुल्तान साहिब ने अपने कलाम की जिहड़ी लाजवाल मालकी अपनी औलाद ते आम लुकाई लई छड्डी है, वो ज़्यादा कीमती है ते उहदा कोई मुल ही नहीं। उन्हां दीयां यादां ते उन्हां दी मकबूलीयत अल्लाह दे बंदियां दे दिलां दे विच किलियां ते ज़मीनां दी वजह तो बाकी नहीं, बल्कि उन्हां दे कलाम दे सबबों अज भी ताज़ा ते बाकी है। ज़मीनां मालकियां वाले ते प्यारिओ, साडे देश पंजाब विच लखां ते हज़ारां होर भी होणगे, पर अल्लफ अल्लाह चंबे दी बूटी मुरशद मन विच लाई हू वाला बाहू इक्को ही है। बाबा फरीद होरां वांगू सुल्तान साहिब ने भी अपनी शायरी कोलों तबलीग दा ही काम लिया। एक मुसलमान सूफी की हैसीयत नाल आप जी ने इस्लामी तसव्वुफ दे अकीदे ते भरपूर अंदाज विच खूब खोल के लिखिया। कोई भी गल करन लगिया अजिही सजा बना ते फबा के करदे ने कि शायरी दे असर भरे हुलारियां दे नाल नाल दिलां दे विच हक ते सच दी अडोल पैन लग जांदी है। उन्हां दी सोच फिकर दे महल दियां इट्टां ते गारा तसव्वुफ दे ही मसाले नाल लगा होया है, पर इहदी नींह उन्हां इश्क दी रोड़ी कुट के ते उहदे उत्ते रखी होई है। ये सारे शेर इंज ही नज़र आउंदे ने जिवें बाहू ने आखन लगिया सिर ते बाहां धर के आखे होन। इश्क समुंदर चढ़ गया फलकी, कितवल जहाज गतीवे हू, अकल फिकर दी डूंडी नूं चाह, पहले पूर बुड़ीवे हू, कुड़कन कपड़ पवन लहरी, जद वहदत विच वड़ीवे हू, जिस मरने थी खलकत डरदी बाहू, आशिक मरे ता जीवे हू। यानी आखना ये चाहते ने भई ए बाहू, लोग जिस मरण तो डरते ने, अल्लाह पाक दे वली सूफिया फुकारा ते आशिक वो जद मरदे ने ते राजी खुशी हुंदे ने, वो चाई चाई अपने महबूबे हकीकी वल जांदे ने। क्यों जे वो इश्क दी मौत मर के इश्क नाल अमर हो जाते ने ते सदा दी हयाती पा जाते ने। प्यारे वेखन वालिओ, तुसी हज़रत सुल्तानुल आरिफीन हज़रत सुल्तान बाहू दे दरबारे मुकद्दस दी ज़ियारत कीती, फातिहा ख्वानी असां इत्थे कीती, दुआए खैर कीती, तुहाडे आस्ते भी अपने आस्ते भी। प्यारिओ, हज़रत सुल्तानुल आरिफीन सखी सुल्तान बाहू अल्लाह पाक सच्चे साईं दे इश्क दे विच इंतहाई कामिल मुकम्मल ते अकमल सन, इंतहाई साबत कदम सन। आपू अपने एक दोड़े दे विच फरमांदे ने, साबत सिदक ते कदम अगेरे ताई रब लभीवे हू, लू लू दे विच जिक्र अल्लाह दा दम दम नाल पढ़ीवे हू, ज़ाहिर बातन ऐन अयानी हू पिया सुनीवे हू, नाम फकीर उन्हां दा बाहू, कबर जिन्हां दी जीवे हू। आप सरकार ने इस दुनिया तो सन 1690 दे विच पर्दा फरमाया, लेकिन अल्हम्दुलिल्लाह अज भी आप जी दा दरबार, आप जी दा मज़ार मुकद्दस मरजाए खलायके और रूहानीयत दे तालिबान इत्थे हाज़र हो के इत्थे हाज़री भर के रूहानी सैराबी हासिल करते हैं। ते नाम सोनी ते ना गुण पल्ले
मैं की कर यार मनावा हो होया दुख रहसे हमेशा बाहू किते रोंदी ना मर जावां हो फरमांदे ने भई आशक पढ़न नमाज परम दी जै विच हरफ न कोई हू जे आकिया ओ नीत न सके उथे दर्दमंदा दिल ढोई हू अखी नीर ते खून जिगर दा उथे वुजू पाक करे होई हू बाहू जिब न हल्ले ते होंठ न फड़कन खास नमाजी सोई हू मतलब है कि आशिक प्रेम प्यार दी नमाज पढ़ते ने जिदे विच कोई हरफ नहीं हुंदा जज्बात ते अदावां दा अमल दखल होंदा है हर इंसान जिन्नू अल्लाह पाक ने दुनिया विच हयाती दे के भेजिया है ये गल चंगी तरह जानता है कि मुहब्बत कुदरती या बनौटी बन बना तो बिल्कुल पाक साफ हुंदी है ना उहदे वर्तारे दा ही कोई ढंग है ते ना उहदी कोई रस्म रीत ही है ਉਹ ਅੱਲਾ ਵੱਲੋਂ ਇੱਕ रूहानी ਤੋਹਫਾ है ਜਿਹੜਾ ਬਾਜ਼ੇ ਕਰਮਾਂ ਵਾਲਿਆਂ ਨੂੰ ਬਖਸ਼ਿਆ ਜਾਂਦਾ ਹੈ ਇਨਸਾਨੀ ਵਜੂਦ ਵਿੱਚ ਮੁਹੱਬਤ ਦੀ ਜ਼ੁਬਾਨ ਅਥਰੂ ਹੌਕੇ ਤੇ ਹਾਵਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਅਗਲੇ ਦੇ ਦਿਲ ਦਾ ਮਤਲਬ ਸਮਝਿਆ ਜਾਂਦਾ ਹੈ ਜਾਂ ਆਪਣਾ ਮਤਲਬ ਦੂਜੇ ਨੂੰ ਸਮਝਾਇਆ ਜਾਂਦਾ ਹੈ ਦੂਜੀ ਗੱਲ ਇਹ ਕਿ ਇਸ਼ਕ ਖੁਦਦਾਰ ਵੀ ਬੜਾ ਹੀ ਹੈ ਉਹ ਮੂੰਹ ਗੱਲ ਕੱਢ ਕੇ ਸਵਾਲੀ ਬਣਨ ਤੋਂ ਵੀ ਕਤਰਾਉਂਦਾ ਹੈ ਤੇ ਕਿਸੇ ਕੋਲੋਂ ਆਪਣੀ ਗਰਜ਼ ਦੀ ਖੈਰ ਮੰਗ ਕੇ ਖੁਦਗਰਜ਼ੀ ਦਾ ਮਿਹਣਾ ਵੀ ਨਹੀਂ ਲੈਣਾ ਚਾਹੁੰਦਾ ਜੇ ਹਜ਼ਰਤ ਸੁਲਤਾਨ ਬਾਹੂ ਜੀ ਦੇ ਮਸ਼ਰਬ ਤਸਵੁਫ ਵੱਲ ਝਾਤੀ ਮਾਰੀਏ ਤੇ ਉਹਦੀ ਰੂਹ ਵੀ ਇਸ਼ਕੀ ਏ ਸੂਫੀ ਵਿੱਚ ਵੀ ਇਸ਼ਕ ਦੀ ਬੇਨਿਆਜ਼ੀ ਦਾ ਰੰਗ ਰਚ ਕੇ ਉਹਨੂੰ ਆਪਣੇ ਜਿਹਾ ਬਣਾ ਲੈਂਦਾ ਏ ਦੂਜੇ ਮਿਸਰੇ ਵਿੱਚ ਆਖਦੇ ਨੇ ਇਹ ਨਮਾਜ਼ ਐਵੇਂ ਕਿਵੇਂ ਜੇ ਆਦਮੀ ਕੋਲੋਂ ਨਹੀਂ ਨੀਤੀ ਜਾਂਦੀ ਤੇ ਕੋਈ ਦਰਦਮੰਦ ਦਿਲ ਵਾਲਾ ਹੀ ਨੀਤ ਸਕਦਾ ਹੈ ਤੇ ਉਹ ਇਸ ਕਰਕੇ ਕਿ ਬਗੈਰ ਦਰਦਮੰਦ ਆਸ਼ਿਕ ਦੇ ਬੇਗਰਜ਼ ਕੋਈ ਵੀ ਨਹੀਂ ਹੁੰਦਾ ਕੋਈ ਮਾਲ ਦੌਲਤ ਲਈ ਕੋਈ ਔਲਾਦ ਲਈ ਕੋਈ ਇੱਜ਼ਤ ਆਬਰੂ ਲਈ ਤੇ ਕੋਈ ਸ਼ੋਹਰਤ ਲਈ ਜਾਂ ਤਾਜੋ ਤਖਤ ਲਈ ਅੱਲਾਹ ਪਾਕ ਦੇ ਅੱਗੇ ਸਜਦੇ ਕਰਦਾ ਹੈ पर अल्लाह साईं दे सच्चे ते बेगरज आशिक अल्लाह पाक सच्चे दे हजूर जदों सजदा रेज हुंदे ने ते उन्हां दे दिलां दे विच कोई सदर लोड़ या गरज नहीं हुंदी वो अल्लाह पाक नूं सिर्फ अल्लाह पाक जी दे लईओ ही पूजदे ने ते ओदी इबादत करदे ने ते इसे लई इन्हां बेगरज आशिकां नूं अल्लाह पाक सच्चे दी दरगाह दे विच ढोई ते कबूलीयत नसीब हुंदी है त्रीजे मिसरे विच आखदे ने भई इस नमाज लई अल्लाह पाक दा आशिक आम पानी नाल वजू करन दी थां अपने हंझूआं ते जिगर दे खून नाल वजू करदा है ਉਹ खुदा दी याद ते ਉਹਦੇ विराग विच हर वेले रोंदा ते जारी करदा रहिंदा है ना ਉਹਨੂੰ भुख लगदी है ते ना ही तरे अखीर विच आखदे ने भई ऐ बाहू जिदी ना जिब हिले ते ना बुल फड़कन असली नमाजी ते ओ ही हुंदा है प्यारे वेखन वालिओ मुकदी गल ए वे कि हज़रत सखी सुल्तानुल आरिफीन पंजाबी दी सूफियाना शायरी दी क्लासिकल रीत दे तीजे वड्डे साहिबे तर्ज ते साहिबे उसलूब सूफी शायर सन आप जी दी मुख्तसिर जैसी हरफी ना सिर्फ आप जी दी फिक्री सगों फनी अजमत दा भी मूँह बोलदा सबूत है आप जी रहन वाले ते झंग दे सन पर आप जी दी जुबान दी चाशनी ते शरीनी तो उक्का पता नहीं चलदा
ਭਈ ਆਪ ਨੇ ਕਿਸੇ ਖਾਸ ਲਹਿਜੇ ਦੀ ਨੁਮਾਇੰਦਗੀ ਕੀਤੀ ਹੋਵੇ। ਜ਼ੁਬਾਨ ਦੀ ਰਵਾਨੀ ਤੇ ਮੌਜ਼ੂਆਤ ਦਾ ਤਸਲਸਲ ਇੰਜ ਜਾਪਦਾ ਹੈ ਜਿਵੇਂ ਬੰਦਾ ਖੁਦ ਕਲਾਮੀ ਕਰਦਾ ਹੋਇਆ ਆਪਣੇ ਆਪ ਕੋਲੋਂ ਹੀ ਸਵਾਲ ਪੁੱਛਦਾ ਤੇ ਜਵਾਬ ਪਿਆ ਦਿੰਦਾ ਹੈ। ਆਪ ਜੀ ਦੀ ਹੂ ਦੀ ਆਵਾਜ਼ ਬਿਲਾਸ਼ੁਬਾ ਲੋਕਾਂ ਦੇ ਦਿਲਾਂ ਵਿੱਚ ਅੱਲਾਹੂ ਦੇ ਜ਼ਿਕਰ ਦਾ ਬੂਟਾ ਲਾਉਣ ਦਾ ਭਰਵਾਂ ਕੰਮ ਕਰਦੀ ਆ ਰਹੀ ਏ, ਕਰਦੀ ਪਈ ਏ ਤੇ ਰਹਿੰਦੀ ਦੁਨੀਆ ਤੀਕ ਕਰਦੀ ਰਵੇਗੀ। ਪਿਆਰੇ ਵੇਖਣ ਵਾਲਿਓ, ਹਜ਼ਰਤ ਸਖੀ ਸੁਲਤਾनुल आरफीन ਸੁਲਤਾਨ ਬਾਹੂ ਹੋਰਾਂ ਤਹਿਸੀਲੇ ਇਲਮ ਦੇ ਵਾਸਤੇ ਤੇ ਰੂਹਾਨੀਅਤ, ਤਰੀਕਤ, ਸ਼ਰੀਅਤ ਤੇ ਮਾਰਫਤ ਦੇ ਇਕਤਸਾਬ ਦੇ ਵਾਸਤੇ ਤੂਲੋ ਅਰਜ਼ ਦੇ ਬਹੁਤ ਸਾਰੇ ਸਫ਼ਰ ਇਖਤਿਆਰ ਕੀਤੇ। ਆਪਣੇ ਇੱਕ ਬੜੇ ਹੀ ਮਨ ਠਾਰ ਤੇ ਬੜੇ ਸੁਨੱਖੜੇ ਦੌੜੇ ਦੇ ਵਿੱਚ ਮੁਸਾਫਰਤ ਦੀਆਂ ਔਕੜਾਂ ਤੇ ਪਰਦੇਸ ਦੇ ਦੁੱਖ ਹਜ਼ੂਰ ਇਸ ਤਰ੍ਹਾਂ ਬਿਆਨ ਕਰਦੇ ਨੇ, ਭਈ ਚੜ੍ਹ ਚੰਨਾ ਤੇ ਕਰ ਰੁਸ਼ਨਾਈ, ਜ਼ਿਕਰ ਕਰੇਂਦੇ ਤਾਰੇ ਹੂ, ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾਂ ਦੇ ਵੰਜਾਰੇ ਹੂ, ਸ਼ਾਲਾ ਮੁਸਾਫਿਰ ਕੋਈ ਨਾ ਥੀਵੇ, ਕੱਖ ਜਿਨ੍ਹਾਂ ਤੋਂ ਭਾਰੇ ਹੂ, ਤੇ ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਹੀ ਉੱਡਣ ਹਾਰੇ ਹੂ। प्यारे दोस्तों, हजूर सखी सुल्तानुल आरफीन, सुल्तानुल मशाइख, सुल्तानुल औलिया, सुल्तानुल फ़कर, सुल्तान बाहू दे दरबार शरीफ दे विच इत्थे झंग दे विच असी भी परदेसी हाँ ते नाले मुसाफिर हाँ। तुहानूं ते पता है कि असां वापस लाहौर जाना है, क्योंकि असी लाहौर तो ही इत्थे हाज़री देण दे वास्ते ਤੁਹਾਨੂੰ ਨਾਲ ਲੈ ਕੇ ਤੇ ਆਏ ਹੋਏ ਹਾਂ। ਹੁਣ ਅਸੀਂ ਇੱਥੋਂ ਦੀ ਦਰਬਾਰ ਸ਼ਰੀਫ ਦੀ ਇੰਤਜ਼ਾਮੀਆ ਕਮੇਟੀ ਦੇ ਨੁਮਾਇੰਦਾ ਮੀਆਂ ਸਲੀਮ ਸ਼ਾਹ, ਜਿਹੜੇ ਕਿ ਸਾਡੇ ਮੇਜ਼ਬਾਨ ਸਨ, ਉਹਨਾਂ ਕੋਲੋਂ ਇਜਾਜ਼ਤ ਚਾਹਾਂਗੇ। ਸਾਡੇ ਨਾਲ ਇੱਥੇ ਉਹਨਾਂ ਦੇ ਇੱਕ ਹੋਰ ਦੋਸਤ ਜਿਹੜੇ ਕਿ ਇੱਥੋਂ ਦੀ ਜਾਮਿਆ ਮਸਜਿਦ ਦੇ ਮੁਹਤਰਮ ਇਮਾਮ ਨੇ, ਕਾਰੀ ਹਜ਼ੂਰ ਬਖਸ਼ ਸਾਹਿਬ, ਉਹ ਵੀ ਸਾਡੇ ਨਾਲ ਰਹੇ। ਦਰਬਾਰ ਸ਼ਰੀਫ ਦੀ ਸਾਰੀ ਜ਼ਿਆਰਤ ਉਹਨਾਂ ਸਾਨੂੰ ਕਰਵਾਈ ਤੇ ਬੜੀ ਆਸਨ ਤਰੀਕੇ ਦੇ ਨਾਲ ਸਾਡੀ ਮੇਜ਼ਬਾਨੀ ਦੇ ਫਰਾਇਜ਼ ਸਰ ਅੰਜਾਮ ਦਿੱਤੇ। ਉਹਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਉਹਨਾਂ ਕੋਲੋਂ ਵੀ ਤੇ ਤੁਹਾਡੇ ਕੋਲੋਂ ਵੀ ਹੁਣ ਅਸੀਂ ਇਜਾਜ਼ਤ ਲਵਾਂਗੇ। ਹਲਾ ਬਈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਤੇ ਇਤਨਾ ਡਿਠਿਆ ਮੈਨੂੰ ਸਬਰ ਨਾ ਆਵੇ, ਤੇ ਮੈਂ ਹੋਰ ਕਿਦੇ ਵੱਲ ਭਜਾਂ ਹੋ। ਅਤੇ ਮੁਰਸ਼ਿਦ ਦਾ ਦੀਦਾਰ ਹੈ ਬਾਹੂ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ